ਉਹ ਮੈਂ ਤੈਨੂੰ ਅਜੇ ਸਵੇਰ 100 ਰੁਪਇਆ ਦੇ ਕੇ ਆਇਆ ਸਾਂ। ਉਹ ਕਿੱਥੇ ਈ? ਮੁੱਕ ਵੀ ਗਿਆ ਈ। ਭਤੀਜੇ ਕੋਲ ਮੈਂ ਟੁਰ ਤੇ ਚੱਲਾਂ ਵਾਂ, ਮੈਂ ਕੀ ਆਖਾਂਗਾ। ਪਰ ਉਹਦਾ ਕਿਸ ਤਰ੍ਹਾਂ ਦਾ ਮੂਡ ਹੈ, ਪੈਸੇ ਦਵੇ ਜਾਂ ਨਾ ਦਵੇ, ਪੁੱਠਾ ਹੀ ਨਾ ਬੋਲੇ ਕਿਤੇ। ਸਿਗਰਟ ਵੀ ਮੁੱਕੇ ਨੇ ਯਾਰ। ਚਲੋ ਠੀਕ ਹੈ, ਜਾਂਦੇ ਉਹਦੇ ਪਤਾ ਲੱਗ ਜਾਂਦਾ। ਹੋਰ ਜੀ ਭਾਜੀ? ਹਾਂਜੀ ਠੀਕ ਠਾਕ ਹੋ? ਹਾਂ ਠੀਕ ਠਾਕ ਨੇ। ਫਿੱਟ ਫਾਟ ਹੋ? अस्सलाम वालेकुम। ਵਾਲੇਕੁਮ ਸਲਾਮ। ਭਤੀਜਾ ਇੱਕ ਮਿੰਟ ਮੇਰੀ ਗੱਲ ਸੁਣੀ। ਮੈਂ ਨਾ ਇੱਕ ਮਿੰਟ ਭਾਈ ਚਾਚੇ ਦੀ ਗੱਲ ਸੁਣ ਕੇ ਆਇਆ। ਭਤੀਜਾ ਗੁੱਸੇ 'ਚ ਹੀ ਬੋਲਿਆ, ਕਿਤੇ ਬਿਸਤੀ ਨਾ ਕਰ ਛੜੇ। ਬਗਾਨੇ ਬੰਦੇ ਵੀ ਖਲੋਤੇ ਨੇ ਉੱਥੇ, ਵੇਖੋ ਹੁਣ ਕੀ ਕਹਿੰਦਾ। ਯਾਰ ਕੀ ਗੱਲ ਹੈ, ਭਤਰੀਆ ਚਾਚੇ ਨੂੰ ਅੱਖਾਂ ਕੱਢਦਾ ਹੈ। ਮੈਨੂੰ ਲੱਗਦਾ ਚਾਚਾ ਡਰਦਾ ਹੈ ਇਹਦੇ ਤੋਂ। ਚਾਚਾ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਹੈ ਕਿ ਜਦੋਂ ਮੇਰੇ ਯਾਰ ਦੋਸਤ ਆਏ ਹੋਣ ਨਾ ਤੇ ਮਗਰ ਮਗਰ ਨਾ ਫਿਰਿਆ ਕਰ। ਕੀ ਲੈਣ ਆਇਆ ਸੈਂ? ਖੈਰ ਤੇ ਆਹੀ ਆ। ਭਤਰੀਆ ਮੇਰੇ ਕੋਲ ਗਲਤੀ ਹੋ ਗਈ ਹੈ, ਮੈਂ ਤੈਨੂੰ ਯਾਰਾਂ ਦੋਸਤਾਂ 'ਚ ਆਵਾਜ਼ ਮਾਰੀ ਹੈ ਤੇ ਖੈਰ ਹੀ ਸੀ। ਮੈਨੂੰ ਨਾ ਥੋੜੇ ਜਿਹੇ ਪੈਸੇ ਚਾਹੀਦੇ ਨੇ, ਖਰਚਾ ਮੇਰੇ ਕੋਲ ਮੁੱਕਾ ਹੈ ਤੇ ਮੈਂ ਸਿਗਰਟ ਲੈਣੇ ਸਨ। ਉਹ ਮੈਂ ਤੈਨੂੰ ਅਜੇ ਸਵੇਰ 100 ਰੁਪਇਆ ਦੇ ਕੇ ਆਇਆ ਸਾਂ। ਉਹ ਕਿੱਥੇ ਈ? ਮੁੱਕ ਵੀ ਗਿਆ ਈ। ਉਹ ਭਤੀਜਾ 100 ਰੁਪਏ ਨਾਲ ਕੀ ਬਣਦਾ ਹੈ? ਐਡੀ ਮਹਿੰਗਾਈ ਹੈ। ਉਹ 100 ਰੁਪਈਆ ਮੈਂ ਤੇਰੇ ਕੋਲੋਂ ਲੈ ਕੇ ਗਿਆ ਵਾਂ। ਅੱਗੇ ਇੱਕ ਵਾਕਫਕਾਰ ਬੰਦਾ ਟੱਕਰ ਪਿਆ, ਉਹਨੂੰ ਫਿਰ ਬੋਤਲ ਪਿਉਣੀ ਪਈ। 17 ਦੀ ਤੇ ਬੋਤਲ ਆਉਂਦੀ ਹੈ ਤੇ ਨਾਲ ਬਿਸਕੁਟ ਵੀ ਲਏ। ਉਹ ਸਗੋਂ 10 ਰੁਪਏ ਮੈਂ ਦੁਕਾਨਦਾਰ ਦਾ ਉਧਾਰ ਕੀਤਾ। 100 ਰੁਪਈਆ ਕੀ ਕਰਦਾ? ਖਰਚਾ ਮੈਂ ਤੈਨੂੰ ਦੇ ਕੇ ਆਇਆ ਤੇ ਤੂੰ ਅੱਗੋਂ ਯਾਰੀਆਂ ਭਗਤਾਂਦਾ ਫਿਰਨਾ। ਆਪਣੀ ਵੱਡੋ ਬਣਾਨਾ ਬੋਤਲਾਂ ਪਿਆ ਪਿਆ ਕੇ। ਤੈਨੂੰ ਨੀ ਪਤਾ ਮੈਂ ਘਰ ਦਾ ਕੰਮ ਸ਼ੁਰੂ ਕੀਤਾ ਏ? ਕੋਈ ਸ਼ਰਮ ਕਰ। ਭੱਜ ਉਹਨਾਂ ਝੱਟ ਬਾਅਦ ਖਰਚਾ ਦੇਈ ਮੈਨੂੰ। ਭਤੀਜਿਆ ਜੇ ਮੈਂ ਉਹਨੂੰ ਪਾਣੀ ਨਾ ਪਿਆਉਂਦਾ ਤੇ ਇਹਦੇ 'ਚ ਵੀ ਬਿਸਤੀ ਸੀ। ਉਹਨੇ ਆਖਣਾ ਸੀ 24 ਕਿੱਲਿਆਂ ਦਾ ਮਾਲਕ ਹੈ ਤੇ ਪਾਣੀ ਵੀ ਨਹੀਂ ਪਿਆਇਆ ਇਹਨੇ। ਤੇ ਫਿਰ ਉਹ ਇਸ ਤਰ੍ਹਾਂ ਸ਼ਰਮ ਆਉਂਦੀ ਹੈ। ਚੱਲ ਸ਼ਾਮ ਪਈ ਹੁਣ, ਸਵੇਰੇ ਦੇ ਆਉਂਦਾ। ਚੱਲ ਨਿਕਲ, ਬਿਮਾਰ ਹੋ ਕੇ ਸਾਡੇ ਸਿਰ ਨਾ ਖੋਂ ਖੋਂ ਕਰੀ ਪਿਆ।